व्यूअर्स वेलकम बैक इन आवर प्रोग्राम जी। डॉक्टर साहब सैकंड इशू बारे ਆਪਾਂ ਤੁਹਾਡਾ ਤਬਸਰਾ ਜਾਨਣਾ ਚਾਹਾਂਗੇ, ਕੀ ਕਹਿਣਾ ਚਾਹੋਗੇ ਤੁਸੀਂ? ਦੂਸਰਾ ਇਸ਼ੂ ਅਸੀਂ ਲਾਈਨ ਅਪ ਕੀਤਾ ਜਿਹੜਾ ਕਸ਼ਮੀਰ 'ਚ ਆਰਟੀਕਲ 370 ਨੂੰ ਜਿਵੇਂ ਹੁਣ ਖਤਮ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਨੇ ਜੁਡੀਸ਼ਰੀ ਦਾ ਸਹਾਰਾ ਲੈ ਕੇ ਸੁਪਰੀਮ ਕੋਰਟ ਦਾ। ਪਰ ਉਸ ਤੋਂ ਪਹਿਲਾਂ ਇੱਕ ਟੌਪਿਕ ਜਿਹੜਾ ਮੈਂ ਪਿਛਲੇ ਇਸ਼ੂ ਵਿੱਚ ਡਿਸਕਸ ਕਰਨਾ ਚਾਹੁੰਦਾ ਸੀ, ਪਰ ਟਾਈਮ ਕਰਕੇ ਮੈਂ ਇਹਨੂੰ ਇਸ ਸੈਕਸ਼ਨ 'ਚ ਲੈ ਆਇਆ ਜੀ। ਹੁਣ ਇੱਕ ਪਾਸੇ ਤਾਂ ਅਸੀਂ ਦੇਖਿਆ ਵਿਚਾਰ ਵੀ ਕੀਤੀ ਹੈ ਕਿ ਹੁਣ ਆਲਮੋਸਟ ਇਹ ਫੈਸਲਾ ਉਹਨਾਂ ਨੇ ਕਰ ਲਿਆ ਕਿ ਸੁਪਰੀਮ ਕੋਰਟ ਨੇ ਰਾਮ ਮੰਦਰ ਬਾਬਰੀ ਮਸਜਿਦ ਦੀ ਥਾਂ ਤੇ ਬਣਾਉਣ ਦੇ ਹੱਕ 'ਚ ਫੈਸਲਾ ਦੇਣਾ। ਉਸ ਦੇ ਲਈ ਜਿਹੜਾ ਆਲਰੇਡੀ ਦੀਪਕ ਮਿਸ਼ਰਾ ਨਾਂ ਦਾ ਬੰਦਾ ਜਿਹੜਾ ਚੀਫ ਜਸਟਿਸ ਜਿਹਨੇ 26 ਅਗਸਤ ਤੋਂ ਟੇਕ ਓਵਰ ਕਰਨਾ, ਪਰ ਸਾਈਡ ਬਾਈ ਸਾਈਡ ਇਹਨਾਂ ਨੂੰ ਇਹ ਲੱਗਦਾ ਵੀ ਜਦੋਂ ਇੱਕ ਵਾਰੀ ਰਾਮ ਮੰਦਰ ਵਾਲਾ ਇਸ਼ੂ ਖਤਮ ਹੋ ਗਿਆ ਉਸ ਨੂੰ ਇਹ ਭੁਨਾਣਗੇ ਚੋਣਾਂ 'ਚ ਲੋਕ ਸਭਾ ਦੀਆਂ, ਪਰ ਕੁਛ ਨਾ ਕੁਛ ਹੋਰ ਵੀ ਜਿਹੜਾ ਹੈ ਜਿਹਨੂੰ ਕਹਿੰਦੇ ਨੇ ਕਿ ਟੂ ਕੀਪ ਦਾ ਪੌਟ ਸਟਰਿੰਗ, ਪਤੀਲਾ ਜਿਹੜਾ ਹੈ ਉਹ ਉਬਲਦਾ ਰੱਖਣਾ ਚਾਹੀਦਾ ਹੈ। ਨਾਲ ਦੀ ਨਾਲ ਇਹਨਾਂ ਨੇ ਇਹ ਡਿਬੇਟ ਪਹਿਲਾਂ ਵੀ ਥੋੜੀ ਬਹੁਤ ਸ਼ੁਰੂ ਕੀਤੀ ਸੀ, ਮੰਦਰਾਂ ਦੇ ਹਵਾਲੇ ਨਾਲ ਤਾਂ ਅਜੇ ਰਾਮ ਮੰਦਰ ਤੋਂ ਬਾਅਦ ਜਦੋਂ ਇਹਨਾਂ ਨੇ ਬਾਬਰੀ ਮਸਜਿਦ ਢਾਈ ਤੇ ਦਿੱਲੀ ਦੇ ਪਾਰਲੀਮੈਂਟ ਦੇ ਗਲਿਆਰਿਆਂ 'ਚ ਨਾਅਰੇ ਲਾਉਂਦੇ ਸੀ ਇਹ ਤੋਂ ਪਹਿਲੀ ਝਾਂਕੀ ਹੈ, ਮਥੁਰਾ ਕਾਂਸ਼ੀ ਬਾਕੀ ਹੈ, ਕਿਉਂਕਿ ਇਹਨਾਂ ਦਾ ਇਹ ਵੀ ਕਲੇਮ ਹੈ ਕਿ ਜਿਹੜੀ ਮਥੁਰਾ ਦੀ ਮਸਜਿਦ ਹੈ ਔਰ ਕਾਂਸ਼ੀ ਬਨਾਰਸ ਦੀ ਇਹ ਵੀ ਮੰਦਰਾਂ ਦੇ ਉੱਤੇ ਬਣਾਈਆਂ ਨੇ। ਲੇਕਿਨ ਜਿਹੜਾ ਇਸ਼ੂ ਅੱਜ ਮੀਡੀਆ ਦੇ ਵਿੱਚ ਹੈ ਕਿ ਤਾਜ ਮਹਿਲ ਇਹਨਾਂ ਨੇ ਇੱਕ ਜਿਹੜਾ ਹੈ ਉਹ ਸ਼ੋਸ਼ਾ ਛੱਡੀ ਰੱਖਿਆ ਹੈ ਕਿ ਜੀ ਇਹ ਗਲਤ ਹੈ ਕਿ ਸ਼ਾਹਜਹਾਨ ਨੇ ਤਾਜ ਮਹਿਲ ਆਪਣੀ ਬੇਗਮ ਮੁਮਤਾਜ਼ ਮਹਿਲ ਦੀ ਯਾਦ ਦੇ ਵਿੱਚ ਬਣਾਇਆ, ਮਕਬਰਾ ਮਸੌਲੀਅਮ ਜਿਹਨੂੰ ਕਹਿੰਦੇ ਨੇ। ਐਕਚੁਅਲੀ ਇਹ ਸ਼ਿਵ ਮੰਦਰ ਹੈ ਪੁਰਾਣਾ ਔਰ ਇਹ ਰਾਜਪੂਤਾਂ ਨੇ ਬਣਾਇਆ ਸੀ ਔਰ ਰਾਜਾ ਮਾਨ ਸਿੰਘ ਨੇ ਜਾਂ ਜੈ ਸਿੰਘ ਨੇ ਜਿਹੜਾ ਇਹ ਗਿਫਟ ਕੀਤਾ ਸੀ, ਜੈ ਸਿੰਘ ਗਿਫਟ ਕੀਤਾ ਸੀ ਜਿਹੜਾ ਸ਼ਾਹਜਹਾਨ ਨੂੰ। ਔਰ ਹੁਣ ਇਹਨੂੰ ਕਿਵੇਂ ਸਰਕਾਰੀ ਲੈਵਲ ਔਰ ਜਦੋਂ ਇਹਨਾਂ ਨੇ ਹੁਣ ਯੂਪੀ ਸਰਕਾਰ ਨੇ ਆਪਣਾ ਪਿੱਛੇ ਬਜਟ ਜਿਹਦੇ 'ਚ ਉਹਨਾਂ ਨੇ ਹੈਰੀਟੇਜ ਸਰਕਟ ਬਣਾਇਆ ਮਥੁਰਾ ਦਾ, ਬਨਾਰਸ ਦਾ ਔਰ ਬੌਧ ਜਿਹੜੇ ਦੇ ਨਾਲ ਸੰਬੰਧਿਤ ਇੱਕ ਅੱਧਾ ਸਰਕਟ, ਲੇਕਿਨ ਤਾਜ ਮਹਿਲ ਦੇ ਲਈ ਇੱਕ ਦੀਵਾਨੀ ਵੀ ਨਹੀਂ ਰੱਖੀ ਗਈ। ਹਾਲਾਂਕਿ ਤਾਜ ਮਹਿਲ ਆਗਰੇ 'ਚ, ਆਗਰਾ ਯੂਪੀ ਦਾ ਹਿੱਸਾ ਹੈ, ਕਿਉਂਕਿ ਉਹਨੂੰ ਇਹ ਕਹਿੰਦਾ ਰਿਹਾ ਆਦਿਤਿਆ ਯੋਗੀ ਕਿ ਵੀ ਇਹ ਸਾਡੀ ਵਿਰਾਸਤ ਨਹੀਂ ਹੈ। ਔਰ ਹੁਣ ਉਹਦੇ ਆਪਣਾ ਇਹਨੂੰ ਸ਼ਿਵ ਮੰਦਰ ਸਾਬਤ ਕਰਨ ਤੇ ਲੱਗੇ ਨੇ। ਔਰ ਇਸ ਬਾਰੇ ਜੋ ਖਬਰ ਹੈ ਤਾਜ ਮੌਸੋਲੀਅਮ ਔਰ ਟੈਂਪਲ CIC asked government. The Central Information Commission has asked the Ministry of Culture to respond to an RTI plea on whether the Taj Mahal is a mausoleum built by Shah Jahan or a Shiva temple gifted to the Mughal emperor by a Rajput king. ਹੁਣ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਵੀ ਮੋਦੀ ਸਰਕਾਰ ਦਾ ਹੀ ਹੈ ਤੇ ਮਿਨਿਸਟਰੀ ਆਫ ਕਲਚਰ ਵੀ ਉਹਨਾਂ ਦੀ ਹੈ। ਉਹ ਉਹਨੂੰ ਪੁੱਛ ਰਿਹਾ, ਇੱਕ ਚੋਰ ਦੂਜੇ ਨੂੰ ਪੁੱਛ ਰਿਹਾ, ਉਹ ਉਹਨੂੰ ਪੁੱਛ ਰਿਹਾ ਕਿ ਵੀ ਇਹ ਦੱਸੋ ਜੀ ਕਿ ਵੀ ਇਹ ਜਿਹੜਾ ਤਾਜ ਮਹਿਲ ਹੈ ਇਹ ਮਸੋਲੀਅਮ ਹੈ, ਮਕਬਰਾ ਹੈ ਮੁਸਲਮਾਨਾਂ ਦਾ ਬਣਾਇਆ ਹੋਇਆ ਸ਼ਾਹਜਹਾਂ ਦਾ ਕਿ ਸ਼ਿਵ ਮੰਦਰ ਹੈ। The question forwarded as an alternative narrative of history and the subject of various court cases reached the CIC through the RTI plea and is now at the ministry's door. ਔਰ ਇਹਦੇ 'ਚ ਕੋਈ ਸ਼੍ਰੀਧਰ ਆਚਾਰੀਊਲੂ ਹੈ, ਉਹਨੇ ਕਿਹਾ ਕਿ ਜੀ ਇਸ ਨੂੰ ਹੁਣ ਇਸ ਮਿਸਟਰੀ ਨੂੰ ਜਿਹੜਾ ਹੈ ਉਹ ਐਂਡ ਕੀਤਾ ਜਾਏ ਕਿ ਇਹ ਸ਼ਿਵ ਮੰਦਰ ਹੈ ਕਿ ਇਹ ਮਸੌਲੀਅਮ ਹੈ। ਸੋ ਜ਼ਾਹਰ ਹੈ ਵੀ ਉਹਨਾਂ ਨੇ ਹੁਣ ਤਾਜ ਮਹਿਲ ਦੀ ਵੀ ਜਿਹੜੀ ਹੈ ਆਥੈਂਟਿਸਿਟੀ ਸ਼ਾਹਜਹਾਂ ਦੇ ਨਾਲ ਉਸ ਦੇ ਉੱਤੇ ਸਵਾਰੀਆ ਨਿਸ਼ਾਨ ਲਾ ਦਿੱਤਾ। ਫਿਰ ਇਹਨੂੰ ਹੌਲੀ ਹੌਲੀ ਇਹਨੂੰ ਪਖਾਣ ਲੱਗ ਜਾਣਗੇ। ਫਿਰ ਜਿਵੇਂ ਬਾਬਰੀ ਮਸਜਿਦ ਤੱਕ ਪਹੁੰਚਣ ਤੋਂ ਪਹਿਲਾਂ ਕਿੰਨਾ ਇਹਨਾਂ ਨੇ ਪ੍ਰੋਪੇਗੈਂਡਾ ਕੀਤਾ ਔਰ ਅਲਟੀਮੇਟਲੀ ਹੁਣ ਉਹ ਆਪਣਾ ਆਬਜੈਕਟਿਵ ਹਾਸਲ ਕਰਨ ਦੇ ਨੇੜੇ ਨੇ। ਪਰ ਜਿਹੜੀ ਗੱਲ ਇਸ ਵੇਲੇ ਇਮੀਡੀਏਟਲੀ ਡੇਂਜਰ ਦਾ ਵਾਇਸ ਹੈ ਔਰ ਜਿਹੜੀ ਆਲਮੋਸਟ ਜਦੋਂ ਅਸੀਂ ਕਿਹਾ ਕਿ ਵੀ ਇਹ ਕੰਮ ਹੁਣ ਦੀਪਕ ਮਿਸ਼ਰਾ ਕਰੇਗਾ ਚੀਫ ਜਸਟਿਸ, ਉਹ ਕਸ਼ਮੀਰ ਦਾ ਜਿਹੜਾ ਆਰਟੀਕਲ 370 ਉਸ ਨੂੰ ਖਤਮ ਕਰਨ ਦਾ। ਔਰ ਇੱਕ RSS ਦੀ ਐਫੀਲੀਏਟ ਨਾਮ ਨਿਹਾਦ ਉਹਨਾਂ ਨੇ ਆਰਗੇਨਾਈਜੇਸ਼ਨ ਖੜੀ ਕੀਤੀ NGO ਔਰ ਉਹਦੇ ਥੱਲੇ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪੈਟੀਸ਼ਨ ਕੀਤੀ ਕਿ ਜੀ ਇਹ ਤਾਂ ਆਰਟੀਕਲ 370 ਔਰ ਦੂਜਾ ਸੈਕਸ਼ਨ ਜਿਹੜਾ 35A ਉਹਨੂੰ ਕਹਿੰਦੇ ਨੇ ਕਿ ਵੀ ਇਹ ਤਾਂ ਖੜਾ ਕੀਤਾ ਸੀ ਆਰਟੀਕਲ 35A, ਇਹ ਤਾਂ ਰਜਿੰਦਰ ਪ੍ਰਸਾਦ ਨੇ ਕੀਤਾ ਸੀ ਔਰ ਇਹ ਤਾਂ ਉਹਦਾ ਅਨਕਨਸਟੀਟਿਊਸ਼ਨਲ ਹੋ ਗਿਆ ਕਿਉਂਕਿ ਪ੍ਰੈਜ਼ੀਡੈਂਸ਼ੀਅਲ ਡਿਕਰੀ ਪਾਰਲੀਮੈਂਟ ਨੇ ਐਂਡੋਰਸ ਨਹੀਂ ਕੀਤਾ। ਹੁਣ ਉਸ ਪੈਟੀਸ਼ਨ ਦੇ ਉੱਤੇ ਜਿਸ ਦੀ ਜਿਹੜੀ ਹੈ ਬੈਂਚ ਨੂੰ ਹੈਡ ਚੀਫ ਜਸਟਿਸ ਪਗੜੀਧਾਰੀ ਖੈਰ ਕਰ ਰਿਹਾ, ਉਹਨੇ ਆਲਰੇਡੀ ਸੈਂਟਰ ਨੂੰ 4 ਹਫ਼ਤੇ ਦਾ ਟਾਈਮ ਦਿੱਤਾ ਹੈ ਕਿ ਬਈ ਤੁਸੀਂ ਰਿਸਪੌਂਸ ਕਰੋ
ਕਿ ਵੀ ਇਹਦੀ ਤੇ ਕੀ ਕਰਨਾ ਇਸ ਦੇ ਉੱਤੇ। ਔਰ ਇਸ ਨੇ ਇੱਕਦਮ ਇੰਨਾ ਕੁ ਵਕਤ ਪਾਇਆ, ਔਰ ਅਸੀਂ ਸ਼ਾਇਦ ਸਭ ਤੋਂ ਪਹਿਲਾਂ ਹੋਵਾਂਗੇ ਦੁਨੀਆ ਦੇ ਮੀਡੀਆ 'ਚ ਕਿ ਅਸੀਂ ਇਸ ਖਬਰ ਤੋਂ ਪਹਿਲਾਂ ਹੀ ਅਸੀਂ ਕਈ ਹਫ਼ਤੇ ਪਹਿਲਾਂ ਇਹ ਕਰ ਚੁੱਕੇ ਹਾਂ ਕਿ ਬਈ ਇਹਨਾਂ ਨੂੰ ਹੁਣ ਪੋਲੀਟੀਕਲੀ ਕਨਸਟੀਟਿਊਸ਼ਨ ਅਮੈਂਡ ਕਰਨ ਦੀ ਲੋੜ ਨਹੀਂ, ਇਹ ਜਿਹੜਾ ਉਹ ਥਰੂ ਸੁਪਰੀਮ ਕੋਰਟ ਹੀ ਇਹ ਆਰਟੀਕਲ 370 ਦਾ ਵੀ ਭੋਗ ਪਾ ਦੇਣਗੇ। ਔਰ ਮਹਿਬੂਬਾ ਮੁਫਤੀ ਉਹਨੇ ਇੱਕਦਮ ਜਿਹੜੀ ਹੈ ਉਮਰ ਅਬਦੁੱਲਾ ਨਾਲ ਵੀ ਮੀਟਿੰਗ ਕੀਤੀ, ਪਰ ਉਹ ਦੌੜ ਕੇ ਹੁਣ ਦਿੱਲੀ ਪਹੁੰਚ ਗਈ ਹੈ। ਉਹਨੇ ਕੱਲ 45 ਮਿੰਟ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਹੈ, ਮੋਦੀ ਨਾਲ। ਇਹ ਇਵੇਂ ਹੀ ਹੈ ਜਿਵੇਂ ਬੱਕਰਾ ਕਸਾਈ ਨੂੰ ਕਹਿ ਰਿਹਾ ਹੋ ਕਿ ਵੀ ਮੇਰਾ ਨਾ ਮੈਨੂੰ ਨਾ ਕੁਝ ਕਹਿਣਾ। ਔਰ ਹੁਣ ਜਿਹੜਾ ਬੀਜੇਪੀ ਦੀ ਸਟੇਟ ਯੂਨਿਟ ਹੈ, ਔਰ ਤੁਸੀਂ ਦੇਖੋ ਜਦੋਂ ਤੁਸੀਂ ਇਹਨਾਂ ਦੇ ਨਾਲ ਭਾਈਵਾਲੀ ਕਰਦੇ ਹੋ, ਔਰ ਭਾਈਵਾਲੀ ਦਾ ਕੀ ਹੁੰਦਾ, ਉਹ ਇੱਕ ਪੰਜਾਬੀ 'ਚ ਜਦੋਂ ਹੁੰਦਾ ਹੈ ਕਿ ਵੀ ਖਰਬੂਜ਼ਾ ਛੁਰੀ ਤੇ ਚੱਲੇ ਭਾਵੇਂ ਛੁਰੀ ਖਰਬੂਜ਼ੇ ਤੇ, ਸ਼ਾਮਤ ਤੇ ਬਦਕਿਸਮਤੀ ਖਰਬੂਜ਼ੇ ਦੀ, ਕਿ ਵੀ ਤੁਸੀਂ ਛੁਰੀ ਉੱਤੇ ਰੱਖੀ ਹੈ ਕਿ ਖਰਬੂਜਾ ਉੱਤੇ ਰੱਖਿਆ, ਜਾਣਾ ਖਰਬੂਜੇ ਨੇ। ਔਰ ਤੁਸੀਂ ਜੇ ਉਹਨਾਂ ਦੇ ਨਾਲ ਯਾਰੀ ਪਾਓਗੇ, ਸਾਂਝੀਦਾਰੀ ਪਾਓਗੇ ਜਿਹੜੀ ਤੁਹਾਡੀ ਹੋਂਦ ਨੂੰ ਹੀ ਮਿਟਾਉਣਾ ਚਾਹੁੰਦੇ ਨੇ, ਤੇ ਉਸ ਚੋਂ ਕੀ ਨਿਕਲੇਗਾ। ਔਰ ਜਿਉਂ ਹੀ ਇਹ ਹੁਣ ਆਇਆ ਤੇ ਜਿਹੜੀ ਬੀਜੇਪੀ ਭਾਈਵਾਲ ਹੈ, ਜਿਹੜਾ ਡਿਪਟੀ ਚੀਫ ਮਿਨਿਸਟਰ ਬੀਜੇਪੀ ਦਾ ਹੈ ਜੰਮੂ ਕਸ਼ਮੀਰ 'ਚ, ਬੀਜੇਪੀ ਦੀ ਸਟੇਟ ਯੂਨਿਟ ਨੇ ਕੱਲ ਮਤਾ ਪਾਸ ਕੀਤਾ ਆਰਟੀਕਲ 370 ਮਸਟ ਗੋ, ਹਾਰਮਿੰਗ ਸਟੇ, ਕਿ ਵੀ ਇਹ ਖਤਮ ਹੋਣਾ ਚਾਹੀਦਾ ਹੈ, ਇਹਦੇ ਨਾਲ ਦੇਸ਼ ਦਾ ਆਪਣੇ ਸੂਬੇ ਦਾ ਨੁਕਸਾਨ ਹੋ ਰਿਹਾ। ਬਲੇਮਿੰਗ ਆਰਟੀਕਲ 370 ਆਫ ਦਾ ਕਨਸਟੀਟਿਊਸ਼ਨ ਫॉर creation of a separatist emotion, the J&K unit of BJP today said the time had come for the people of the state to say goodbye to it as well as Article 35A। ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜਾ ਅਲਗਾਵਵਾਦ ਹੈ ਉਹਨੂੰ ਐਮੋਸ਼ਨ ਦਿੱਤੀ ਹੈ, ਇਹਨੇ ਭਾਵਨਾ ਖੜੀ ਕੀਤੀ ਹੈ, ਪਰ ਇਹ ਹੁਣ ਵਕਤ ਆ ਗਿਆ ਕਿ ਵੀ ਇਸ ਨੂੰ ਖਤਮ ਕਰੋ, 35A ਨੂੰ ਵੀ ਔਰ ਆਰਟੀਕਲ 370 ਨੂੰ ਵੀ। both these articles, instead of being beneficial to the people of the state, have done a great damage and hampered the progress and development, claimed J&K BJP spokesperson Professor Virender Gupta। ਹੁਣ ਖੁੱਲ ਕੇ ਆ ਗਏ ਨੇ ਉਹਨਾਂ ਦਾ ਜੋੜਾ ਸਾਰਾ। time has come when the people of J&K should say goodbye to Article 370 and ask the central government to revoke Article 35A। ਜੀ ਭੋਗ ਪਾਓ, ਇਸ ਨੂੰ ਖਤਮ ਕਰੋ। Or the prevailing situation in the valley shows Article 370 has created a separatist psyche and acts as a breeding ground for separatist emotion। ਕਿ ਵੀ ਇਹ ਤਾਂ ਅਲਗਾਵਵਾਦ ਦਾ ਜਿਹੜੀ ਹੈ ਉਸ ਨੂੰ ਵਧਾਵਾ ਦੇਣ ਵਾਲੀ ਹੈ। ਸੋ ਜ਼ਾਹਰ ਹੈ ਕਿ ਜਿਹਨੂੰ ਕਹਿੰਦੇ ਨੇ ਕਿ ਬੀਜੇਪੀ ਦੀ ਬਿੱਲੀ ਥੈਲੇ ਤੋਂ ਬਾਹਰ। ਔਰ ਕਿਉਂਕਿ ਮਹਿਬੂਬਾ ਪਹਿਲਾਂ ਉਮਰ ਅਬਦੁੱਲਾ ਨੂੰ ਮਿਲੀ ਔਰ ਉਹਨੂੰ ਕਿਹਾ ਹੋਣਾ ਹੈ ਕਿ ਜੀ ਇਹ ਹੋ ਰਿਹਾ, ਅਸੀਂ ਇਕੱਠੇ ਰਲ ਕੇ ਕਰੀਏ, ਤੇ ਨਾਲ ਦੀ ਨਾਲ ਹੀ ਉਹ ਜਿਹੜੀ ਹੈ ਦੌੜ ਗਈ ਦਿੱਲੀ ਮਿਲਣ। ਤੇ ਉਹ ਉਮਰ ਅਬਦੁੱਲੇ ਦੀ ਸਟੇਟਮੈਂਟ ਹੈ, ਮਹਿਬੂਬਾ ਵਾਂਟਸ ਟੂ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਊਂਡਸ। ਉਮਰ ਅਬਦੁੱਲਾ ਹੁਣ ਇਹ ਹੁੰਦਾ ਹੈ ਵੀ ਹੇਅਰ ਖਰਗੋਸ਼ ਨੂੰ ਕਹਿੰਦੇ ਨੇ ਵੀ ਖਰਗੋਸ਼ ਦੌੜ ਰਿਹਾ, ਉਹਦੇ ਪਿੱਛੇ ਸ਼ਿਕਾਰੀ ਕੁੱਤੇ ਲੱਗੇ ਹੋਏ ਨੇ, ਉਹਨੂੰ ਹਾਊਂਡ ਕਹਿੰਦੇ ਨੇ। ਕਿ ਵੀ ਤੁਸੀਂ ਇਹ ਫੈਸਲਾ ਕਰੋ ਕਿ ਵੀ ਤੁਹਾਡੀਆਂ ਹਮਦਰਦੀਆਂ ਖਰਗੋਸ਼ ਦੇ ਨਾਲ ਨੇ ਜਾਂ ਸ਼ਿਕਾਰੀ ਕੁੱਤੇ ਦੇ ਨਾਲ। ਇੱਕ ਉਹ ਕਲਾਸ ਹੁੰਦੀ ਹੈ ਜਿਹੜੀ ਖਰਗੋਸ਼ ਨੂੰ ਵੀ ਸ਼ਾਵਾ ਕਰਦੀ ਹੈ ਕਿ ਵੀ ਭੱਜ ਜਾ, ਤੇ ਸ਼ਿਕਾਰੀ ਕੁੱਤੇ ਨੂੰ ਵੀ ਕਹਿੰਦੇ ਵੀ ਫੜ ਲੈ। ਇਹਨੂੰ ਇਹ ਤੋਂ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਟੂ ਹੰਟ ਵਿਦ ਦਾ ਹੇਅਰ ਐਂਡ ਹੰਟ ਵਿਦ ਟੂ ਰਨ ਵਿਦ ਦਾ ਹੇਅਰ and hunt with the hound. As the clamor over the possible scrapping of Article 35A grows in Kashmir Valley, former Chief Minister Umar Abdullah on Wednesday accused Chief Minister Mehbooba Mufti of being in a dilemma and said she wanted to run with the hare and hunt with the hounds. National Conference Working President, in his hard-hitting commentary against Mehbooba, said she wanted to govern with the BJP and oppose their politics with us। ਕਿ ਜਦੋਂ ਸਾਨੂੰ ਮਿਲਦੀ ਹੈ ਤੇ ਉਹਨਾਂ ਦੀ ਸਿਆਸਤ ਦੇ ਖਿਲਾਫ ਬੋਲਦੀ ਹੈ ਕਿ ਜੀ ਕੀ ਕਰ ਰਹੇ ਨੇ, ਪਰ ਸਰਕਾਰ ਉਹ ਉਹਨਾਂ ਦੇ ਨਾਲ ਚਲਾਉਣਾ ਚਾਹੁੰਦੀ। ਦਿਸ ਇਜ਼ ਦਾ ਕਰਕਸ ਆਫ ਆਰ ਡਿਲੇਮਾ। ਉਹਦੀ ਜਿਹੜੀ ਦੁਬਿਧਾ ਹੈ ਉਹਦਾ ਕਰਕਸ ਇਹ ਹੈ ਵੀ ਪਾਵਰ ਛੱਡਣਾ ਨਹੀਂ ਚਾਹੁੰਦੀ ਔਰ ਸ਼ੀ ਵਾਂਟਸ ਟੂ ਗਵਰਨ ਵਿਦ ਦਾ ਬੀਜੇਪੀ ਐਂਡ ਅਪੋਜ਼ देयर ਪੋਲਿਟਿਕਸ ਵਿਦ ਅਸ। ਹੁਣ ਇਸ ਸਾਰੇ ਚੋਂ ਅੱਗੇ ਲੰਬੀ ਚੌੜੀ ਸਟੇਟਮੈਂਟ ਹੈ ਕਿ ਵੀ ਇਹ ਜਿਹੜਾ ਬੀਜੇਪੀ ਦਾ ਏਜੰਡਾ ਹੈ ਉਸ ਦੇ ਵਿੱਚ ਇਹ ਉਹਨਾਂ ਦੇ ਨਾਲ ਰਲ ਕੇ ਉਹਦੇ 'ਚ ਸਹਾਈ ਹੋਈ ਹੈ। ਔਰ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ, ਕਿਉਂਕਿ ਅਸੀਂ ਹਮੇਸ਼ਾ ਹੀ ਜੰਮੂ ਕਸ਼ਮੀਰ ਦੇ ਲੋਕਾਂ ਦੀ ਪੀੜ ਨੂੰ ਸਮਝਦੇ ਜੀ। ਔਰ ਉਹਨਾਂ ਨੇ ਤੁਸੀਂ ਜੇ ਟਾਈਮਿੰਗ ਦੇਖੋ ਕਿ ਜਿਵੇਂ ਉਹਨਾਂ ਨੇ ਹੁਰੀਅਤ ਕਾਨਫਰੰਸ ਦੀ ਸਾਰੀ ਲੀਡਰਸ਼ਿਪ ਨੂੰ ਜਾਂ ਗ੍ਰਿਫਤਾਰ ਕੀਤਾ ਹੋਇਆ ਜਾਂ ਨਜ਼ਰਬੰਦ ਕੀਤਾ ਹੋਇਆ, ਹੁਣ
ਕਦੇ ਵੀ ਜਦੋਂ ਤੁਸੀਂ ਦੇਖੋ ਜਦੋਂ ਕੋਈ ਮੁਸੀਬਤ ਦਾ ਸਮਾਂ ਹੁੰਦਾ ਹੈ ਇਮੀਡੀਏਟ ਪੈਰਵਾਈ ਤੁਹਾਡੇ ਬੱਚੇ ਤੁਹਾਡੇ ਜਵਾਈ ਧੀਆਂ ਦੂਜੇ ਹੀ ਕਰਦੇ ਨੇ ਜੀ। ਉਹ ਵੀ ਸਾਰੇ ਫੜੂੰਗਲੇ ਉਹਨਾਂ ਨੂੰ ਵੀ ਉਹਨਾਂ ਨੇ ਐਸਾ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੇ ਹਵਾਲੇ ਦੇ ਥੱਲੇ ਪਾਕਿਸਤਾਨ ਤੋਂ ਪੈਸੇ ਲੈਣ ਦੇ ਨਾਂ ਥੱਲੇ ਉਹ ਸਾਰੇ ਵੀ ਕਾਰਨਰ ਕਰਤੇ ਔਰ ਉਧਰੋਂ ਜਿਹੜੇ ਕੋਈ ਮਾੜੇ ਮੋਟੇ ਹਮਦਰਦ ਸੀ ਉਹਨਾਂ ਦੀ ਆਵਾਜ਼ ਵੈਸੇ ਬੰਦ ਕਰ ਦਿੱਤੀ। ਫੌਜ ਰਾਹੀਂ ਜ਼ੁਲਮ ਜਾਰੀ ਹੈ ਤੇ ਨਾਲ ਦੀ ਨਾਲ ਹੁਣ ਇਹਨਾਂ ਨੇ ਪੋਲੀਟੀਕਲੀ ਬਦਨਾਮ ਕੀਤਾ ਕਿ ਜੀ ਦੇਖੋ ਕਸ਼ਮੀਰ ਦੇ ਵਿੱਚ ਅਸੀਂ ਇੰਨਾ ਕੁਝ ਕੀਤਾ ਔਰ ਇਹ ਫਿਰ ਵੀ ਇਹ ਸੰਤੁਸ਼ਟ ਨਹੀਂ ਨੇ। ਹੁਣ ਉਹਨਾਂ ਨੇ ਕਿਹਾ ਜੀ ਨਾ ਰਹੇ ਬਾਂਸ ਨਾ ਵਜੇ ਬੰਸਰੀ, ਅਸੀਂ ਆਰਟੀਕਲ 370 ਵੀ ਖਤਮ ਕਰ ਦਈਏ ਔਰ ਕਨਸਟੀਟਿਊਸ਼ਨਲ ਜੇ ਸੁਪਰੀਮ ਕੋਰਟ ਕਹੇਗਾ ਵੀ ਅਨਕਨਸਟੀਟਿਊਸ਼ਨਲ ਹੈ ਉਹਨੇ ਕਹਿਣਾ ਦੇਖੋ ਜੀ ਮਤਲਬ ਅਸੀਂ ਕੀ ਕਰ ਸਕਦੇ ਹਾਂ, ਇਹ ਤੇ ਕਾਨੂੰਨੀ ਤੌਰ ਤੇ ਹੀ ਹੈ। ਔਰ ਮੈਂ ਸਮਝਦਾ ਵੀ ਇਹ ਮੌਕਾ ਹੈ ਜਿਹਦੇ ਚ ਕਿ ਬੇਸ਼ੱਕ ਲੋਕਲ ਮਤਭੇਦ ਵੀ ਹੋਣ ਪਰ ਇਸ ਵੇਲੇ ਕਸ਼ਮੀਰ ਦੀਆਂ ਸਾਰੀਆਂ ਸਿਆਸੀ ਧਿਰਾਂ ਨੂੰ ਵੀ ਔਰ ਹੈਰਾਨੀ ਇਸ ਗੱਲ ਦੀ ਹੈ ਵੀ ਪਾਕਿਸਤਾਨ ਦੇ ਵਿੱਚੋਂ ਕੋਈ ਆਵਾਜ਼ ਨਹੀਂ ਉੱਠ ਰਹੀ। ਉਹ ਆਪਣੇ ਲੱਗੇ ਹੋਏ ਨੇ ਕੰਮ, ਸੁਪਰੀਮ ਕੋਰਟ ਦਾ ਫੈਸਲਾ, ਨਵਾਜ਼ ਸ਼ਰੀਫ ਨੇ ਕੀ ਕਿਹਾ, ਆਪੋਜੀਸ਼ਨ ਨੇ ਕੀ ਕਿਹਾ, ਉਹ ਰੈਲੀ ਕਰ ਲਈ ਉਧਰ ਕਰ ਲਈ। ਇਹਨਾਂ ਨੂੰ ਕੋਈ ਨਹੀਂ ਹੈ ਕਿ ਭਾਈ ਤੁਸੀਂ ਜਿਹੜੇ ਕਸ਼ਮੀਰ ਦੇ ਲੋਕ ਜਿਹੜੇ ਕਿ ਇਮਾਨਦਾਰੀ ਦੇ ਨਾਲ ਇੱਕ ਪਾਸੇ ਉਹ ਖਲੋ ਕੇ ਕਹਿੰਦੇ ਰਹੇ ਨੇ ਕਸ਼ਮੀਰ ਬਣੇਗਾ ਪਾਕਿਸਤਾਨ, ਇੱਕ ਉਹ ਨੇ ਜਿਹੜੇ ਕਿ ਭਾਰਤੀ ਜ਼ੁਲਮਾਂ ਦੇ ਖਿਲਾਫ ਖਲੋਤੇ ਹੋਏ ਨੇ। ਤੇ ਅੱਜ ਜਦੋਂ ਸਭ ਤੋਂ ਕ੍ਰੂਸ਼ਲ ਮੋਮੈਂਟ ਹੈ ਜਿਹਦੇ ਚ ਕਿ ਇਹ ਤਾਂ ਉਹੀ ਗੱਲ ਹੋ ਰਹੀ ਹੈ ਵੀ ਉਹ ਕਹੇ ਨੱਥ ਕਢਾਉਣ ਨੂੰ ਉਹ ਫਿਰੇ ਨੱਕ ਵਢਾਉਣ। ਕਿੱਥੇ ਕਸ਼ਮੀਰ ਦੇ ਵਿੱਚ ਇੱਕ ਸਟਰਗਲ ਔਰ ਪਾਕਿਸਤਾਨ ਵੀ ਉਹਦੀ ਨੁਮਾਇੰਦਗੀ ਯੂਐਨ ਸਿਕਿਉਰਿਟੀ ਕਾਉਂਸਲ ਚ ਕਰਦਾ ਰਿਹਾ ਕਿ ਲੋਕਾਂ ਨੂੰ ਕਸ਼ਮੀਰੀਆਂ ਨੂੰ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਜਿਹੜਾ ਉਹ ਪਲੇਬਿਸਾਈਡ ਦਾ ਰਾਏਸ਼ੁਮਾਰੀ ਦਾ ਹੱਕ ਹੋਏ ਤੇ ਉਹ ਜਿਹੜਾ ਆਰਟੀਕਲ 370 ਸ਼ੇਖ ਅਬਦੁੱਲੇ ਨਾਲ ਸਮਝੌਤੇ ਦੇ ਥੱਲੇ ਸੈਕਸ਼ਨ 35A ਦਿੱਤਾ ਉਹਨੂੰ ਵੀ ਖਤਮ ਕਰਨ ਦੇ ਤੁਲੇ ਹੋਏ ਨੇ। ਔਰ ਕੋਈ ਹੋ ਹੱਲਾ ਇੰਟਰਨੈਸ਼ਨਲ ਲੈਵਲ ਤੇ 55 ਤੋਂ ਜ਼ਿਆਦਾ ਮੁਸਲਮਾਨਾਂ ਦੇ ਦੇਸ਼ ਨੇ, OIC ਹੈ, ਪਾਕਿਸਤਾਨ ਦੇ ਆਪਣੇ ਦੁਨੀਆ ਭਰ ਚ ਮਿਸ਼ਨ ਨੇ, ਇਹ ਕਦੋਂ ਬੋਲਣਾ ਇਹਨਾਂ ਨੇ? ਜੀ ਜੀ। ਔਰ ਮੈਂ ਇਹ ਮਹਿਸੂਸ ਕਰਦਾ ਕਿ ਵੀ ਇਹ ਹੁਣ ਉਹਨਾਂ ਨੇ ਦੇਖ ਲਿਆ ਕਿ ਵੀ ਕਿਸੇ 'ਚ ਕੋਈ ਦਮ ਨਹੀਂ ਹੈ, ਉਹਨੇ ਕਿਹਾ ਵੀ ਦਬਾ ਦਿਓ ਔਰ ਇਹ ਆਰਟੀਕਲ 370 ਵੀ ਚੁੱਕ ਦਿਓ। ਸੋ ਅਸੀਂ ਉਸ ਸਪੀਡ ਨੂੰ ਮਹਿਸੂਸ ਕਰਦੇ ਹਾਂ ਔਰ ਘੱਟੋ ਘੱਟ ਪਾਕਿਸਤਾਨ ਦੇ ਜਿਹੜੇ ਡਿਪਲੋਮੈਟ ਨੇ ਜਿਹੜੇ UN 'ਚ ਬੈਠੇ ਨੇ, ਐਮਬੈਸੀ 'ਚ ਬੈਠੇ ਨੇ, ਘੱਟੋ ਘੱਟ ਤੁਸੀਂ ਕੋਈ ਪ੍ਰੈਸ ਕਾਨਫਰੰਸ ਕਰਕੇ ਕੋਈ ਦੂਸਰਾ ਕਰਕੇ ਇਸ ਸਾਰੇ ਨੂੰ ਜਿਹੜਾ ਉਹ ਨੈਗੇਟ ਕਰੋ ਇਸ ਮੂਵ ਨੂੰ ਔਰ ਇਹਨੂੰ ਇੱਕ ਇੰਟਰਨੈਸ਼ਨਲ ਇਸ਼ੂ ਬਣਾਓ ਜਿਹੜਾ ਕਿ ਵਰਥ ਹੈ। ਕਿਉਂਕਿ ਜੇ ਬੇਸਿਕ ਜਿਹੜੀ ਸਿਕਿਉਰਿਟੀ ਹੈ ਉਹਨਾਂ ਨੂੰ ਦਿੱਤੀ ਹੋਈ ਉਹ ਵੀ ਚਲੀ ਜਾਂਦੀ ਹੈ ਫਿਰ ਤਾਂ ਕਸ਼ਮੀਰ ਜਿਹੜਾ ਉੱਥੇ ਲਿਆ ਕੇ ਹਿੰਦੂ ਬਿਠਾ ਦੇਣਗੇ ਜੀ। ਹੁਣ ਤਾਂ ਆਰਟੀਕਲ 370 ਦੇ ਥੱਲੇ ਕੋਈ ਗੈਰ ਜੰਮੂ ਕਸ਼ਮੀਰ ਦਾ ਬੰਦਾ ਜਿਹੜਾ ਉੱਥੇ ਜ਼ਮੀਨ ਨਹੀਂ ਖਰੀਦ ਸਕਦਾ, ਵੋਟ ਨਹੀਂ ਪਾ ਸਕਦਾ। ਵੰਸ ਇਹ ਟੁੱਟ ਗਿਆ ਫਿਰ ਉਹ ਸਾਰੇ ਬਈਏ, ਫਿਰ ਉਹ ਸ੍ਰੀਨਗਰ ਜਾਂ ਕਸ਼ਮੀਰਵਾਦੀ ਮੁਸਲਮਾਨ ਮੈਜੋਰਿਟੀ ਨਹੀਂ ਹੋਏਗੀ, ਫਿਰ ਉਹ ਹਿੰਦੂ ਮੈਜੋਰਿਟੀ ਹੋਏਗੀ ਅਗਲੇ 10 ਸਾਲ, ਫਿਰ ਤੁਸੀਂ ਰਾਏਸ਼ੁਮਾਰੀ ਕਰਵਾ ਲੈਣਾ। ਬੇਸ਼ੱਕ ਜੀ ਡਾਕਟਰ ਸਾਹਿਬ, ਬਿਲਕੁਲ ਇਹ 'ਚ ਕੋਈ ਭੁਲੇਖਾ ਨਹੀਂ ਹੈਗਾ। ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਆਪਾਂ ਬ੍ਰੇਕ ਲਈਏ ਕਿ ਅਸੀਂ ਪਹਿਲਾਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਕਰ ਦਈਏ, ਫਿਰ ਦੁਬਾਰਾ ਰਿਕੁਐਸਟ ਕਰ ਦਈਏ ਕਿ ਵੀਅਰਸ ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਜਿਹੜੇ TV 84 ਦੀ ਮਾਈਕ ਸਹਾਇਤਾ ਕਰ ਰਹੇ ਨੇ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਹੜੇ ਮਾਈਕ ਸਹਾਇਤਾ ਅੱਜ ਤੱਕ ਨਹੀਂ ਕਰ ਰਹੇ TV 84 ਦੀ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ www.tv84tv ਤੇ ਜਾ ਕੇ ਰਿਕਰਿੰਗ ਡੋਨਰ ਬਣ ਕੇ ਕਰ ਸਕਦੇ, ਜਾਂ ਫਿਰ ਤੁਸੀਂ ਚੈੱਕ ਬਣਾ ਕੇ TV 84 ਦੇ ਨਾਂ ਤੇ ਸਾਨੂੰ ਮੇਲ ਕਰ ਸਕਦੇ ਹੋ 36-01 37th ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਨੂੰ ਸੰਪਰਕ ਕਰ ਸਕਦੇ 5164060694। ਸ਼ੁਕਰੀਆ ਵੀਅਰਸ, ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।